ਬੇਟੇ ਕੋਈ ਸੀ ਦੋ ਭਰਾ। ਅੱਛਾ ਅਮੀ ਜੀ। ਇੱਕ ਭਰਾ ਗਰੀਬ ਸੀ, ਇੱਕ ਅਮੀਰ ਸੀ। ਅੱਛਾ ਜੀ। ਤੇ ਜਿਹੜਾ ਅਮੀਰ ਸੀ ਬਹੁਤ ਜਾਇਦਾਦ ਦਾ ਮਾਲਕ, ਕੋਠੀਆਂ ਦਾ ਮਾਲਕ ਸੀਗਾ। ਅੱਛਾ ਜੀ। ਤੇ ਜਿਹੜਾ ਗਰੀਬ ਸੀਗਾ ਉਹ ਸਿਰਫ ਨਾ ਆਪਣੀ ਹਲ ਬਾਈ ਵਾਹੁੰਦਾ ਸੀਗਾ। ਬੱਚਾ ਵੀ ਉਹਦਾ ਥੋੜਾ ਪੜਿਆ ਸੀ, ਕੋਈ 10-12 ਪੜਿਆ ਸੀਗਾ। ਅੱਛਾ ਜੀ। ਮਕਾਨ ਵੀ ਐਸੇ ਵੈਸੇ ਸੀ। ਸਹੀ। ਇੱਕ ਦਿਨ ਨਾ ਕਿਸੇ ਨੇ ਉਹਨੂੰ ਮਜ਼ਾਕ ਕੀਤੀ ਕਿ ਤੇਰਾ ਭਰਾ ਆ ਕਿ ਉਹਨੇ ਬੱਚੀ ਆਪਣੀ ਕਿਸੇ ਨੂੰ ਵੀ ਦੇਣੀ ਆ ਨਾ, ਹਾਂਜੀ, ਕਿ ਤੂੰ ਜਾ ਕੇ ਆਪਣੇ ਭਰਾ ਦਾ ਸਵਾਲੀ ਬਣਾ। ਸਹੀ ਭਈ, ਯਾਨੀ ਕਿ ਮੁੰਡੇ ਵਾਸਤੇ ਰਿਸ਼ਤਾ ਮੰਗ ਲੈ, ਆਪਣੇ ਬੱਚੇ ਵਾਸਤੇ ਆਪਣੇ ਭਰਾ ਦੀ ਬੱਚੀ ਦਾ ਰਿਸ਼ਤਾ ਮੰਗ। ਵਾਹ ਵਾਹ। ਉਹ ਚਲਾ ਗਿਆ। ਅੱਛਾ ਜੀ। ਆਪਣੇ ਭਰਾ ਕੋਲ ਗਿਆ। ਅੱਛਾ ਜੀ। ਜਿਲੇ ਭਰਾ ਕੋਲ ਗਿਆ ਤੇ ਪਰੇਸ਼ਾਨ ਹੋ ਕੇ ਬੈਠਾ। ਹਾਂਜੀ। ਅੱਗੇ ਭਰਾ ਕਹਿੰਦਾ ਕਿ ਮੈਨੂੰ ਦੱਸ ਵੀਰੇ ਕੀ ਗੱਲ ਆ, ਤੂੰ ਕਿਉਂ ਪਰੇਸ਼ਾਨ ਆ? ਹਾਂਜੀ। ਕਹਿੰਦਾ ਕੁਛ ਵੀ ਨਹੀਂ। ਨਹੀਂ ਵੀਰੇ ਦੱਸ ਮੈਨੂੰ, ਤੈਨੂੰ ਪੈਸਿਆਂ ਦੀ ਜ਼ਰੂਰਤ ਆ, ਕਿਹੜੀ ਸ਼ੈ ਦੀ ਜ਼ਰੂਰਤ ਆ? ਵਾਹ ਵਾਹ ਵਾਹ। ਨਹੀਂ ਕਹਿੰਦਾ ਮੇਰਾ ਮੂੰਹ ਨਹੀਂ ਜੇਬ ਦਿੰਦਾ। ਕਹਿੰਦਾ ਤੂੰ ਦੱਸ। ਉਹਨੇ ਕਿ ਦੱਸਾਂ ਕਿ ਮੈਨੂੰ ਤੁਸੀਂ ਨਾ ਆਪਣੀ ਬੱਚੀ ਤੁਹਾਡੀ ਦਾ ਮੈਂ ਰਿਸ਼ਤਾ ਮੰਗਦਾ। ਵਾਹ 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 ਵਾਹ, ਕੀ ਬਾਤ ਹੈ। ਅੱਗੇ ਭਰਾ ਜਿਹੜਾ ਅਮੀਰ ਸੀ ਨਾ, ਹਾਂਜੀ, ਉਹ ਕਹਿੰਦਾ ਤੂੰ ਫਿਕਰ ਕਿਉਂ ਕਰਦਾ ਆ, ਜਾਂ ਬੱਚੀ ਤੈਨੂੰ ਦਿੱਤੀ। ਕੀ ਬਾਤ ਹੈ। ਤੇ ਕਹਿੰਦਾ ਕਦੋਂ ਨੂੰ ਮੈਂ ਆਵਾਂ? ਕਹਿੰਦਾ ਜਦੋਂ ਦਿਲ ਕਰੇ ਉਦੋਂ ਹੀ ਆ ਜਾਈ। ਵਾਹ ਵਾਹ। ਬੜਾ ਖੁਸ਼ੀਆਂ ਦੇ ਨਾਲ ਘਰ ਗਿਆ। ਆਂਢ ਗੁਆਂਢ ਸਾਰਿਆਂ ਕੋਲੇ 10 ਕੱਪੜੇ ਸਮਾ ਸਾਰੇ ਤੁਰ ਪਏ, ਸਿਰਫ ਡਰਾਮਾ ਦੇਖਣੇ ਦੀ ਖਾਤਰ ਕਿ ਦੇਖੀਏ ਹੁਣ ਇਹਦਾ ਭਰਾ ਇਹਦੇ ਨਾਲ ਕੀ ਕਰਦਾ ਆ। ਅੱਛਾ, ਉਸੇ ਟਾਈਮ ਹੀ ਤੁਰ ਪਏ? ਕੋਈ 2-4 ਦਿਨ ਗੁਜ਼ਾਰ ਕੇ। ਅੱਛਾ ਜੀ। ਆਪਣੇ ਕੱਪੜਿਆਂ ਦੀ ਤਿਆਰੀ ਕਰਕੇ, ਸਾਰੀ ਤਿਆਰੀ ਕਰ ਕੇ ਭਰਾ ਨੂੰ ਨਹੀਂ ਦੱਸਿਆ ਕਿ ਮੈਂ ਇਸ ਦਿਨ ਨੂੰ ਆਉਣਾ ਆ। ਅੱਛਾ, ਭਰਾ ਨੂੰ ਦੱਸਿਆ ਨਹੀਂ ਕਿ ਮੈਂ ਇਸ ਦਿਨ ਨੂੰ ਵਿਆਹਣ ਆ ਰਿਹਾ? ਉਹ ਚੁੱਪ ਕਰਕੇ ਆਪੇ ਤੁਰ ਪਿਆ? ਜਿੱਦਾਂ ਭਰਾ ਨੇ ਕਿਹਾ ਨਾ ਕਿ ਜਦੋਂ ਮਰਜ਼ੀ ਆ ਜਾਈਂ। ਹਾਂਜੀ। ਉਹਨੇ ਕਿਹਾ ਜਦੋਂ ਮਰਜ਼ੀ ਕਿਹਾ, ਮੈਂ ਜਦੋਂ ਮਰਜ਼ੀ ਆ ਜਾਊਂਗਾ। ਅੱਛਾ ਜੀ। ਉਹ ਆਪਣੀ ਮਰਜ਼ੀ ਤੇ ਭੋਲਾ ਭਕਾਲਾ ਬੰਦਾ ਕੱਪੜੇ ਕੁਪੜੇ ਸਮਾਏ, ਲੋਕਾਂ ਨੂੰ ਜੰਜ ਨੂੰ ਕਹਿ ਕੇ ਬੜੇ ਚਾਅ ਨਾਲ ਆਪੇ ਹੀ ਕਹਿੰਦਾ ਫਿਰ ਨਾਈ ਨੂੰ ਵੀ ਨਾ ਕਵੇ। ਅੱਛਾ ਜੀ। ਤੇ ਲੋਕੀ ਵੀ ਨਾ ਤਿਆਰ ਹੋਵੇ। ਗੱਡੀਆਂ ਮਾਰ ਕੇ ਤੇ ਤਿਆਰ ਕਰਕੇ ਤਾਂ ਗੱਡੀਆਂ ਲੈ ਕੇ ਤੁਰ ਪਏ। ਅੱਛਾ ਜੀ। ਜ਼ਿਲ੍ਹੇ ਤੁਰ ਪਏ ਤੇ ਅੱਗੇ ਨਾ ਫੈਸਲਾਬਾਦ ਦੀ ਇਹ ਗੱਲ ਆ, ਸਾਡੇ ਇਸ ਫੈਸਲਾਬਾਦ ਦੀ। ਵਾਹ ਵਾਹ ਵਾਹ। ਤੇ ਜਿਲੇ ਨਾ ਭਰਾ ਦੀ ਕੋਠੀ ਦੇ ਮੂਹਰੇ ਗਿਆ ਨਾ ਤੇ ਜਾ ਕੇ ਕੁੰਡੀ ਖੜਕਾਈ। ਅੱਛਾ ਜੀ। ਜਿਲੇ ਕੁੰਡੀ ਖੜਕਾਈ ਤੇ ਮੁਲਾਜ਼ਮ ਬਾਹਰ ਨਿਕਲਿਆ। ਅੱਛਾ ਜੀ। ਜਿਲੇ ਮੁਲਾਜ਼ਮ ਨੇ ਆ ਕੇ ਦੇਖਿਆ, ਕਹਿੰਦਾ ਮੇਰੇ ਭਰਾ ਨੂੰ ਬੁਲਾਈ। ਅੱਛਾ ਜੀ। ਉਹਨੇ ਦੇਖਿਆ ਨਾ ਮੁਲਾਜ਼ਮ ਨੇ, ਹਾਂਜੀ, ਜਾ ਕੇ ਕਹਿੰਦਾ ਕੌਣ ਆ? ਜਿਹੜਾ ਉਹਦਾ ਭਰਾ ਸੀਗਾ, ਜਿਹੜਾ ਅਮੀਰ ਭਰਾ ਸੀਗਾ। ਅੱਛਾ ਜੀ। ਉਹ ਕਹਿੰਦਾ ਕੌਣ ਆ ਬਾਹਰ? ਕਹਿੰਦਾ ਯਾਰ ਉਹ ਤੇ ਜੰਜ ਖੜੀ ਤੇਰੇ ਬੂਹੇ ਦੇ ਮੂਹਰੇ। ਵਾਹ ਵਾਹ। ਉਹ ਕਹਿੰਦਾ ਅੱਛਾ, ਤੂੰ ਏਦਾਂ ਕਰ, ਫਟਾਫਟ ਜਿਹੜਾ ਵੱਡਾ ਸਭ ਤੇ ਹੋਟਲ ਆ ਨਾ ਤੇ ਉੱਥੇ ਬਿਠਾ ਉਹਨਾਂ ਦੇ ਹੱਥ ਮੂੰਹ ਧਵਾ, ਨਵੇਂ ਤੌਲੀਏ ਲੈ ਕੇ ਸਾਫ਼ ਕਰਾ ਤੇ ਉਹਨਾਂ ਨੂੰ ਨਾ ਖਾਣਾ ਅੱਛੇ ਤੇ ਅੱਛਾ ਖਾਣਾ ਖਿਲਾ। ਵਾਹ। ਕਿਸੇ ਗੱਲ ਦੀ ਕਮੀ ਨਾ ਰਹਿ ਜਾਵੇ। ਅਰਜੈਂਟ ਯਾਨੀ ਕਿ ਹੋਟਲ ਦੀ ਬੁਕਿੰਗ ਵੀ ਕਰਵਾਤੀ। ਹਾਂ, ਫਟਾਫਟ ਉਹਨੇ ਫੋਨ ਕੀਤਾ ਤੇ ਉਹਨਾਂ ਨੇ ਖਾਣਾ ਤਿਆਰ ਕੀਤਾ, ਜਾਂ ਤੇ ਹੱਥ ਮੂੰਹ ਧੋਂਦੇ ਆ। ਤੇ ਬੱਚੀ ਦਾ ਨਿਕਾਹ ਕੀਤਾ ਤੇ ਫੌਰਨ ਖਾਣਾ ਫੇਰ ਖਾਧਾ ਤੇ ਬੱਚੀ ਦਾ ਬੋਤਲਾਂ ਪੜਾਈਆਂ ਤੇ ਬੱਚੀ ਦਾ ਨਿਕਾਹ ਕੀਤਾ ਕਰਕੇ ਤੇ ਖਾਣੇ ਹੋਟਲ ਤੇ ਤਿਆਰ ਹੋ ਗਿਆ। ਖਾਣਾ ਖਾਧਾ, ਖਾਣਾ ਖਾ ਕੇ ਤੇ ਬੱਚੀ ਨਾ ਤਿਆਰ ਕਰ ਦਿੱਤੀ। ਅੱਛਾ ਜੀ। ਜਿਲੇ ਤਿਆਰ ਕਰ ਦਿੱਤੀ ਤੇ ਵਕਤ ਏਦਾਂ ਦਾ ਵੀ ਸੀਗਾ ਕਿ ਬੱਚੀ ਜਦੋਂ ਨਿਕਾਹ ਕਰੀਏ ਨਾ ਤੇ ਉਦੋਂ ਨਾ ਐਵੇਂ ਸਿਰਫ ਪ੍ਰਾਹੁਣਿਆਂ ਦਾਖਲ ਭੇਜਣਾ। ਜੀ ਜੀ। ਕਿ ਜਾਣੀ ਸਾਸੇ ਦੀ ਪਾਣੀ ਪੂਣੀ ਬਾਰ ਲਵੇ, ਸਗਨ ਸੁਗਨ ਕਰ ਲੈਣ। ਜੀ ਜੀ ਐਵੇਂ ਜੀ। ਤੇ ਉਹਨਾਂ ਨੇ ਨਾ ਬੱਚੀ ਤਿਆਰ ਕਰ ਦਿੱਤੀ, ਨਾਲ ਭਰਾ ਭੇਜ ਦਿੱਤੇ। ਅੱਛਾ ਜੀ। ਚਲ ਗਏ ਉੱਥੇ। ਜਿਲੇ ਗਏ ਮਾਰ ਕਿਤੇ ਚਾਅ ਚੜ ਗਿਆ, ਸੱਸ ਪਾਣੀ ਵਾਰੇ ਤਾਂ ਕੀ ਕੁਛ ਆਪਣੇ ਸਗਨ ਵਿਹਾਰ ਕੀਤੇ, ਸਰੀਕੇ ਸਾਰੇ ਗੋਤੇ ਰਲਦੀਆਂ, ਬੁੱਕ ਭਰਦੀਆਂ, ਕੀ ਕੁਛ ਕਰਦੀਆਂ, ਸਾਰੀਆਂ ਖੁਸ਼ੀਆਂ ਕੀਤੀਆਂ। ਅੱਛਾ ਜੀ। ਤੇ ਬੱਚੀ ਨੂੰ ਨਾ ਭਰਾ ਫਿਰ ਵਾਪਸ ਲੈ ਆਏ। ਬੱਚੀ ਲੈਣ ਦੀ ਆਪਣੇ ਘਰ ਤੇ ਫੌਰਨ ਉਹਨਾਂ ਨੇ ਨਾ ਉੱਥੇ ਇੱਟਾਂ ਸੁਟਾਉਣੀਆਂ ਸ਼ੁਰੂ ਕਰ ਦਿੱਤੀਆਂ ਆਪਣੇ ਭਰਾ ਦੇ ਘਰ। ਆਪਣੇ ਭਰਾ ਦੇ ਘਰ। ਤੇ ਭਰਾ ਦੀ ਕੋਠੀ ਉਹ ਬਣਾਈ ਜਿਹੜੀ ਆਪਣੇ ਨਾਲੋਂ ਵੀ ਉੱਚੀ ਸੀ। ਵਾਹ ਵਾਹ ਵਾਹ। ਆਪਣੇ ਨਾਲੋਂ ਵੀ ਸੋਹਣੀ ਕੋਠੀ ਬਣਾਈ। ਕੀ ਬਾਤ। ਬਣਾ ਕੇ ਤੇ ਦੁਕਾਨਾਂ ਬਣਾਈਆਂ। ਦੁਕਾਨਾਂ ਦੇ ਵਿੱਚ ਹਰ ਚੀਜ਼, ਹਰ ਦੁਕਾਨ ਦੇ ਵਿੱਚ ਚੀਜ਼ਾਂ ਬਣਾਈਆਂ। 20 ਦੁਕਾਨਾਂ ਬਣਾਈਆਂ। ਵਾਹ ਵਾਹ ਵਾਹ। ਬਣਾ ਕੇ ਤਾਂ ਮੁਲਾਜ਼ਮ ਰੱਖ ਦਿੱਤਾ, ਇੱਕ ਮੁਨਸ਼ੀ ਰੱਖ ਦਿੱਤਾ। ਕਿਆ ਬਾਤ। ਤੇ ਆਪਣੇ ਭਤੀਜੇ ਨੂੰ ਕਹਿੰਦਾ ਲੈ ਵੇ ਤੂੰ ਐਸ਼ ਕਰ ਹੁਣ। ਕਿਆ ਬਾਤ। ਏਦਾਂ ਦੇ ਬੇਟੇ ਮਕਸਦ ਕੀ ਆ ਕਿ ਆਪਣੇ ਭਰਾ ਨੂੰ ਦੇਖਣਾ ਚਾਹੀਦਾ ਆ। ਇਹਨਾਂ ਦਾਜ ਦਿੰਦੇ ਆ
ਤੇ ਅਮੀਰ ਦੇਖਦੇ ਆ ਕਿ ਅਸੀਂ ਅਮੀਰ ਘਰ ਆਪਣੀ ਬੱਚੀ ਤੇ ਦੇ ਉਹ ਦਾਜ ਦੀ ਕਦਰ ਹੀ ਕੋਈ ਨਹੀਂ ਹੁੰਦੀ ਹੈਗੀ। ਦਾਜ ਦੀ ਕਦਰ ਕੋਈ ਨਹੀਂ। ਕਾਫੀ ਲੋਕਾਂ ਦੀਆਂ ਇਹ ਵੀ ਆ ਕਿ ਟਰੱਕ ਘਰਾਂ ਦੇ ਵਿੱਚ ਪਏ ਆ ਤੇ ਅਗਲੇ ਰੱਖਦੇ ਕੋਈ ਨਹੀਂ, ਕੋਈ ਬੱਚੀ ਨਹੀਂ ਵਸਦੀ, ਕੋਈ ਬੱਚਾ ਨਹੀਂ ਰੱਖਦਾ। ਆਪਣੇ ਭੈਣਾਂ ਭਰਾਵਾਂ ਨੂੰ ਨਾ ਛੱਡੋ, ਆਪਣੇ ਭੈਣਾਂ ਭਰਾਵਾਂ ਦੇ ਨਾਲ ਮਿਲੋ ਤੇ ਆਪਣੇ ਨੂੰ ਉਹੀ 4 ਪੈਸੇ ਲਾ ਕੇ ਆਪਣੇ ਨੂੰ ਉੱਚਾ ਬਣਾ ਦਿਓ। ਉੱਚਾ ਬਣਾ ਦਿਓ ਜੀ। ਤੇ ਵੀਡੀਓ ਸਾਡੀ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।